ਪੰਜਾਬੀ ਰੇਡੀਓ ਯੂਐਸਏ ਤੇ ਜੁੜੇ ਹੋਏ ਹੋ ਤੁਸੀਂ ਤੇ ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਤੁਸੀਂ ਦੇਖਿਆ ਹੋਣਾ ਵੀ ਜਦੋਂ ਤੋਂ ਮੋਦੀ ਸਾਹਿਬ ਦੀ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਤੇ ਰਸੋਈ ਗੈਸ ਤੇ ਲੋਕਾਂ ਨੂੰ ਥੋੜੀ ਜਿਹੀ ਰਾਹਤ ਦਿੱਤੀ ਹੈ ਤਾਂ ਉਹਨਾਂ ਦੇ ਜਿਹੜੇ ਭਗਤ ਆ, ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਨਹੀਂ ਕਹਿ ਰਹੇ ਕਿ ਜਿਹੜੇ ਉਹਨਾਂ ਨੂੰ ਸੈਲੀਬ੍ਰੇਟ ਕਰਨ ਵਾਲੇ ਆ, ਉਹਨਾਂ ਨੇ ਦੇਸ਼ ਦੇ ਲੋਕਾਂ ਦੇ WhatsApp ਗਰੁੱਪਾਂ ਦੇ ਵਿੱਚ ਤਰਥੱਲੀ ਮਚਾਈ ਹੋਈ ਹੈ ਕਿ ਆਹ ਕਰਤਾ ਆਹ ਕਰਤਾ ਆਹ ਕਰਤਾ। ਅਸਲ ਦੇ ਵਿੱਚ ਇਹ ਰਿਪੋਰਟ ਜੇ ਤੁਸੀਂ ਸੁਣੋ ਤਾਂ ਉਹਨਾਂ ਤੱਕ ਭੇਜ ਜ਼ਰੂਰ ਦਿਓ ਕਿ ਇਸ ਤੋਂ ਪਹਿਲਾਂ ਕੀ ਹੋ ਗਿਆ, ਉਹਨਾਂ ਦੇ ਖੀਸਿਆਂ ਤੇ ਡਾਕੇ ਕਿੱਡੇ ਕੁ ਵੱਜੇ ਆ। ਪਰ ਮਾਫ ਕਰਨਾ, ਇਹ ਲੋਕ ਨਹੀਂ ਸੁਣਨਗੇ ਕਿਉਂਕਿ ਇਹਨਾਂ ਦੇ ਉੱਤੇ ਇੱਕ ਵਿਅਕਤੀ ਵਿਸ਼ੇਸ਼ ਦੀ ਪੂਜਾ ਇੰਨੀ ਕੁ ਹਾਵੀ ਹੋ ਚੁੱਕੀ ਹੈ ਕਿ ਬੌਧਿਕ ਕੰਗਾਲੀਪਣ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਸਾਫ਼ ਦੇਖਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਮੋਦੀ ਸਾਹਿਬ ਲੰਘੇ ਇੱਕ ਭਾਸ਼ਣ ਦੇ ਵਿੱਚ 18 ਰਾਜਾਂ ਦੇ ਵਿੱਚ ਸਰਕਾਰ ਦਾ ਜ਼ਿਕਰ ਕਰ ਰਹੇ ਸੀਗੇ। 400 ਮੈਂਬਰ ਪਾਰਲੀਮੈਂਟ, 1300 MLA ਦਾ ਜ਼ਿਕਰ ਕਰ ਰਹੇ ਸੀ ਬੜੇ ਠੋਕ ਕੇ, ਔਰ ਕਰਨਾ ਵੀ ਬਣਦਾ ਹੈਗੇ ਨੇ ਉਹਨਾਂ ਕੋਲ, ਇਹ ਕੋਈ ਗੱਲਾਂ ਲੁਕੀਆਂ ਨਹੀਂ ਹੈ। ਪਰ ਉਹ ਪ੍ਰਧਾਨ ਮੰਤਰੀ ਜਿਹਦੇ ਕੋਲ ਇੰਨੇ ਫੈਕਟ ਨੇ ਕਿ ਉਹਦੇ ਕੋਲ ਮਹਿੰਗਾਈ ਦੇ ਫੈਕਟ ਨਹੀਂ ਜਾਂਦੇ। ਜਿਹੜੇ ਬੰਦੇ ਨੂੰ ਇਹ ਪਤਾ ਹੈ ਕਿ ਸਾਡੇ ਕੋਲ 1300 MLA ਹੈ ਜਾਂ ਸਾਡੇ 18 ਰਾਜਾਂ ਦੇ ਵਿੱਚ ਸਰਕਾਰ ਆ, ਸਾਡੇ 400 ਤੋਂ ਵੱਧ ਮੈਂਬਰ ਪਾਰਲੀਮੈਂਟ ਹੈ, ਕਿ ਉਹਨੂੰ ਇਹ ਨਹੀਂ ਪਤਾ ਕਿ ਲੰਘੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਮਹਿੰਗਾਈ ਫੀਸਦੀ ਸੀਗੀ, ਉਹਨੇ 13 ਮਹੀਨਿਆਂ ਦੇ ਵਿੱਚ ਸਭ ਤੋਂ ਉੱਪਰ ਅਪ੍ਰੈਲ ਮਹੀਨੇ ਦੇ ਵਿੱਚ 15.8 ਪੁਆਇੰਟ ਵਧੀ ਆ, 15.08 ਪੁਆਇੰਟ ਵਧੀ ਆ। ਕਿ ਉਹ ਬੰਦੇ ਕੋਲੇ ਇਹ ਡਾਟਾ ਨਹੀਂ ਜਾਂਦਾ ਹੋਣਾ, ਕਿ ਉਹ ਬੰਦੇ ਕੋਲੇ ਇਹ ਡਾਟਾ ਨਹੀਂ ਜਾਂਦਾ ਕਿ ਚੀਨ ਨੇ ਪੈਂਗੋਂਗ ਜਿਹੜੀ ਝੀਲ ਆ ਉਹਦੇ ਤੇ ਪੁਲ ਬਣਾ ਰਹੇ, ਕੀ ਡਾਟਾ ਨਹੀਂ ਜਾਂਦਾ ਹੋਣਾ। ਸੋ ਅਸੀਂ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਪੰਜਾਬੀ ਰੇਡੀਓ ਯੂਐਸਏ ਤੇ ਜਿਹੜੀਆਂ ਰਿਪੋਰਟਾਂ ਬਣਦੀਆਂ ਨੇ ਕਿ ਲੋਕਾਂ ਦੀਆਂ ਅੱਖਾਂ ਖੁੱਲ੍ਹਣ, ਲੋਕ ਜਾਗਣ, ਵਿਅਕਤੀ ਵਿਸ਼ੇਸ਼ ਦੀ ਪੂਜਾ ਦੇ ਵਿੱਚੋਂ ਉੱਠ ਕੇ ਦੇਸ਼ ਹਿੱਤ ਦੀ ਗੱਲ ਕਰਨ। ਦੇਸ਼ ਹਿੱਤ ਮੋਦੀ ਨਹੀਂ ਹੈ, ਇਹ ਗੱਲ ਸਮਝਣੀ ਪੈਣੀ ਹੈ। ਦੇਸ਼ ਹਿੱਤ ਇੰਦਰਾ ਗਾਂਧੀ ਵੀ ਨਹੀਂ ਸੀ। ਉਦੋਂ ਵੀ ਇੰਦਰਾ ਗਾਂਧੀ ਦੇ ਜਿਹੜੇ ਚਾਪਲੂਸ ਸੀ, ਚਾਹੁਣ ਵਾਲੇ ਸੀ, ਉਹ ਕਹਿੰਦੇ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ, ਉਦੋਂ ਸੀਗੇ। ਇਹ 70 ਦੇ ਦਹਾਕੇ ਦੀਆਂ ਗੱਲਾਂ ਨੇ। ਜਦ ਕਿ 50 ਸਾਲਾਂ ਬਾਅਦ ਕੀ ਬਦਲਿਆ? ਮੋਦੀ ਹੈ ਤਾਂ ਮੁਮਕਿਨ ਹੈ। ਮਤਲਬ 50 ਸਾਲਾਂ ਦੇ ਵਿੱਚ ਵੀ ਅਸੀਂ ਆਪਦੇ ਜਿਹੜਾ ਬੌਧਿਕ ਕੰਗਾਲੀ ਪਾਣਿਆ ਸਾਡਾ, ਉਹਨੂੰ ਦੂਰ ਨਹੀਂ ਕਰ ਰਹੇ, ਔਰ ਅਸੀਂ ਸਿਆਸੀ ਲੋਕਾਂ ਦੀ ਸ਼ਖਸੀ ਪੂਜਾ ਦੇ ਵਿੱਚ ਹੀ ਪੂਰੀ ਤਰ੍ਹਾਂ ਦੇ ਨਾਲ ਲੀਨ ਆ। ਔਰ ਇੰਨੇ ਕਲੀਨ ਹੈ ਕਿ ਸਾਨੂੰ ਨਹੀਂ ਪਤਾ ਲੱਗ ਰਿਹਾ। ਸਾਨੂੰ ਜਿਹੜਾ ਬੰਦਾ ਸਾਨੂੰ ਸੂਲੀ ਤੇ ਟੰਗੀ ਰੱਖਦਾ, ਔਰ ਜੇ ਉਹ 5 ਮਿੰਟਾਂ ਲਈ ਆ ਕੇ ਸਾਡੇ ਪੈਰਾਂ ਥੱਲੇ ਮਾੜੀ ਜਿਹੀ ਲੱਕੜ ਰੱਖ ਦੇ ਤਾਂ ਸਾਨੂੰ ਐਂ ਲੱਗਦਾ ਕਿ ਇਹ ਬੰਦਾ ਰੱਬ ਆ। ਤੇ ਇਹ ਬੰਦੇ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਗਲ ਦੇ ਵਿੱਚ ਜਿਹੜੇ ਫੰਦੇ ਪਏ ਆ ਉਹਨਾਂ ਦਾ ਕਾਰਨ ਇਹ ਆ। ਔਰ ਮੋਦੀ ਸਾਹਿਬ ਕੋਲੇ ਵਕਤ ਨਹੀਂ ਆ ਲੋਕਾਂ ਦੀਆਂ ਗੱਲਾਂ ਸੁਣਨ ਦਾ। ਮੋਦੀ ਸਾਹਿਬ ਬੜੇ ਮਸ਼ਰੂਫ ਪ੍ਰਧਾਨ ਮੰਤਰੀ ਨੇ। ਮੋਦੀ ਸਾਹਿਬ ਤਾਂ ਉਹਨਾਂ ਨੇ ਦੇਸ਼ ਦਾ ਕੰਮ ਥੋੜ੍ਹਾ ਵੇਖਣਾ, ਉਹਨਾਂ ਨੇ ਤਾਂ ਬਾਹਰਲੀਆਂ ਯਾਤਰਾਵਾਂ ਵੀ ਤਾਂ ਕਰਨੀਆਂ ਹੁੰਦੀਆਂ। ਅਸਲ ਦੇ ਵਿੱਚ ਜਿਹੜੀ ਮਹਿੰਗਾਈ ਵਧੀ ਸੀ, ਹੁਣ ਤਾਂ ਸਹੀ ਹੋ ਗਿਆ, ਕਿਉਂਕਿ ਥੋੜ੍ਹੀ ਜਿਹੀ ਰਾਹਤ ਨੂੰ ਸਾਡੇ ਲੋਕ ਬੜੀ ਵੱਡੀ ਰਾਹਤ ਮੰਨ ਲੈਂਦੇ, ਔਰ ਮੀਡੀਆ ਪ੍ਰਚਾਰ ਰਿਹਾ। ਔਰ ਮੈਂ ਹੈਰਾਨ ਸੀਗਾ ਕਿ ਪੰਜਾਬੀ ਮੀਡੀਆ ਦਾ ਕੁਝ ਹਿੱਸਾ ਵੀ ਵੱਡੇ ਥੰਬਨੇਲ ਲਾ ਕੇ, ਵੱਡੇ ਪੋਸਟਰ ਲਾ ਕੇ ਇਉਂ ਕਰ ਰਿਹਾ ਸੀ ਜਿਵੇਂ 15 ਲੱਖ ਰੁਪਈਆ ਲੋਕਾਂ ਦੇ ਖਾਤੇ ਦੇ ਵਿੱਚ ਆ ਗਿਆ। ਇਉਂ ਕਰ ਰਿਹਾ ਸੀ ਜਿਵੇਂ ਮੋਦੀ ਸਾਹਿਬ ਦੀਆਂ 2 ਕਰੋੜ ਨੌਕਰੀਆਂ ਸਾਲ ਦਰ ਸਾਲ 8 ਦੂਣੀ 16 ਕਰੋੜ ਜੋਬ ਕੱਢਤੀ ਹੋਵੇ, ਤੇ ਉਸ ਤੋਂ ਬਾਅਦ ਕੋਈ ਬੇਰੁਜ਼ਗਾਰ ਭਾਲਦੇ ਫਿਰਦੇ ਹੁਣ, ਟਾਰਚ ਮਾਰ ਕੇ ਖਬਰ ਹੈ ਬੇਰੁਜ਼ਗਾਰੀ ਲੱਭ ਜੇ ਕੋਈ। ਇੱਦਾਂ ਕਰਦੇ ਹੁਣ ਜਿਵੇਂ ਮੋਦੀ ਸਾਹਿਬ ਦੀ ਸਰਕਾਰ ਨੇ ਕਹਿਤਾ ਹੋਵੇ ਵੀ ਜਿਹੜੇ ਬੰਦੇ ਨੇ 4 ਕਿਸਾਨ ਮਾਰਤੇ ਦਰੜ ਕੇ, ਉਹ ਪਈ ਉਹਨੂੰ ਸਜ਼ਾ ਹੋ ਗਈ। ਐਦਾਂ ਚੀਕ ਰਹੇ ਸੀ ਜਿਵੇਂ ਕਹਿੰਦੇ ਹੋਣ ਕਿ 700 ਕਿਸਾਨ ਜਿਹੜਾ ਮਾਰਿਆ ਗਿਆ ਉਹਦੀ ਸ਼ਰਮ ਮਹਿਸੂਸ ਕਰਦਿਆਂ ਮੋਦੀ ਸਾਹਿਬ ਨੇ ਮਾਫੀ ਮੰਗੀ। ਸੈਲੀਬ੍ਰੇਟ ਕਰਨ ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਜੇਕਰ ਤੁਸੀਂ ਅਖਬਾਰਾਂ ਨੂੰ ਪੜ੍ਹਦੇ ਹੋ ਤਾਂ ਅਖਬਾਰਾਂ ਨੂੰ ਚਿੱਥਣਾ ਸਿੱਖੋ। ਜੇਕਰ ਤੁਸੀਂ ਨਿਊਜ਼ ਦੇਖਦੇ ਹੋ ਤਾਂ ਵਿਅਕਤੀ ਵਿਸ਼ੇਸ਼ ਦੀ ਪੂਜਾ ਦੇ ਵਿੱਚੋਂ, ਸ਼ਖਸੀ ਪੂਜਾ ਚੋਂ ਨਿਕਲ ਕੇ ਉਹਨਾਂ ਗੱਲਾਂ ਨੂੰ, ਬਿਆਨਾਂ ਨੂੰ ਚਿੱਥਣਾ ਸਿੱਖੋ। ਇੱਕ ਬੰਦਾ ਕਹਿੰਦਾ ਕਿ ਮੇਰਾ ਮੋਰ ਜੇ ਸ਼ੀਸ਼ੇ 'ਚ ਚੁੰਝ ਮਾਰਦਾ ਹੈ ਤਾਂ ਮੋਦੀ ਨੂੰ ਪਤਾ ਲੱਗ ਜਾਂਦਾ ਕਿ ਬਈ ਇਹ ਭੁੱਖਾ ਵਾ। ਕਿ ਮੋਦੀ ਨੂੰ ਇਹ ਨਹੀਂ ਪਤਾ ਲੱਗਿਆ ਕਿ ਸਾਡਾ 700 ਕਿਸਾਨ ਸ਼ਹੀਦ ਹੋ ਗਿਆ ਤੇ 10 ਲੱਖ ਤੋਂ ਵੱਧ ਉੱਥੇ ਬੈਠਾ ਸੀ ਦਿੱਲੀ ਦੀਆਂ ਬਰੂਹਾਂ ਤੇ। ਮਹਿੰਗਾਈ ਤੇ ਆਉਣੇ ਆ। ਮਹਿੰਗਾਈ ਦੀ ਗੱਲ ਇਹ ਆ ਵੀ ਆਰਥਿਕ ਪਾੜਾ ਮੋਦੀ ਸਾਹਿਬ ਦੀਆਂ ਨੀਤੀਆਂ ਕਰਕੇ ਇੰਨਾ ਕੁ ਵਧਿਆ ਹੈ ਕਿ 10% ਲੋਕਾਂ ਕੋਲੇ ਮੁਲਕ ਦੀ 77% ਦੀ ਧਨ ਦੌਲਤ ਇਕੱਠੀ ਹੋ ਗਈ ਆ, ਜਿਹੜੀ ਕਾਰਪੋਰੇਟ ਚੁੰਡਲੀ ਆ। ਅਰਬਪਤੀਆਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਗਿਆ ਵਾ, ਤੇ ਇਹਨਾਂ ਦੀ ਗਿਣਤੀ ਸਨ 2000 ਦੇ ਵਿੱਚ ਸਿਰਫ 9 ਸੀ,
ਜਿਹੜੀ ਕਿ 2022 ਦੇ ਵਿੱਚ ਵੱਧ ਕੇ 119 ਹੋ ਗਈ ਆ। ਕਾਰਪੋਰੇਟ ਕੰਪਨੀਆਂ ਦਾ ਮੁਲਕ ਦੀ 40% ਆਮਦਨ ਉੱਤੇ ਕਬਜ਼ਾ ਹੋ ਗਿਆ ਵਾ। ਆ ਜਿਹੜੇ ਮੋਦੀ ਸਾਹਿਬ ਦੇ ਭਗਤ ਆ, ਸਮਰਥਕ ਆ, ਉਹਨਾਂ ਕੋਲੇ ਆ ਜ਼ਰੂਰ ਭੇਜ ਦਿਓ ਕਿ ਕਾਰਪੋਰੇਟ ਕੰਪਨੀਆਂ ਕੋਲੇ ਜਾਂ ਜਿਹੜੇ ਅਰਬਪਤੀ ਲੋਕ ਆ ਉਹਨਾਂ ਕੋਲੇ ਮੁਲਕ ਦੀ 40% ਆਮਦਨ ਚਲੀ ਗਈ ਆ। ਦੂਜੇ ਪਾਸੇ 77% ਦੀ ਆਬਾਦੀ ਐਸੀ ਹੈ ਜਿਹੜੀ ਗਰੀਬ ਤੇ ਕਮਜ਼ੋਰ ਲੋਕਾਂ ਦੀ ਹੈ ਤੇ ਇਹਨਾਂ ਕੋਲੇ ਮੁਲਕ ਦੀ ਕੁੱਲ ਆਮਦਨ ਦਾ 20 ਤੋਂ ਵੀ ਘੱਟ ਰਹਿ ਗਿਆ। ਸਿੱਟੇ ਵਜੋਂ ਮੁਲਕ ਦੇ ਵਿੱਚ ਵਸਤੂਆਂ ਦੇ ਵਿੱਚ ਜਿਹੜੀ ਖਰੀਦੋ ਫਰੋਖਤ ਖੜੋਤ ਆ ਗਈ ਆ ਤੇ ਸੰਸਾਰ ਮੰਡੀ ਦੇ ਵਿੱਚ ਜਿਹੜੀ ਮੰਦੀ ਆਈ ਹੈ ਇਹਦੇ ਕਰਕੇ ਮੰਗ ਵੀ ਸੁੰਗੜੀ ਆ। ਤੇ ਦੂਜੀ ਗੱਲ ਇਹ ਆ ਵੀ ਆਰਥਿਕ ਵਿਕਾਸ ਦੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ, ਭੁੱਖਮਰੀ ਦੇ ਖਾਤਮੇ ਤੇ ਆਮ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਸਹਿਤ ਜਿਹੜਾ ਸਰਕਾਰ ਨੂੰ ਚਾਹੀਦਾ ਤਾਂ ਇਹ ਸੀਗਾ ਵੀ ਇਹਦੇ ਲਈ ਕੰਮ ਕੀਤਾ ਜਾਂਦਾ, ਪਰ ਮੋਦੀ ਸਰਕਾਰ ਨੇ 2016 ਦੇ ਵਿੱਚ ਧਨ ਦੌਲਤ ਟੈਕਸ ਹੀ ਖਤਮ ਕਰਤਾ। ਔਰ ਕੈਪੀਟਲਿਸਟ ਕੰਟਰੀਜ਼ ਦੇ ਵਿੱਚ ਇਹ ਹੈਗਾ ਜੇ ਅਸੀਂ ਗਲਤ ਨਾ ਹੋਈਏ ਤਾਂ। ਔਰ ਇਹ ਟੈਕਸ ਬਹਾਲ ਕਰਕੇ ਘੱਟੋ ਘੱਟ ਇਹਦੀ ਦਰ ਹੁੰਦੀ ਜੇ 10% ਦੀ, ਤਾਂ ਫਿਰ ਆਮਦਨ ਜਿਹੜੇ ਕਾਰਪੋਰੇਟ ਲੋਕ ਆ, ਵੱਡੇ ਧਨਾੜ ਜਿਹੜੇ ਮੁਲਕ ਨੂੰ ਚੂਸ ਰਹੇ ਆ, ਜਿਨ੍ਹਾਂ ਕੋਲੇ ਵੱਡੀਆਂ ਵੱਡੀਆਂ ਪੋਰਟਾਂ ਨੇ, ਇਹ ਏਅਰ ਇੰਡੀਆ, ਰੇਲ ਆ, ਸਾਰਾ ਕੁਛ ਆ ਉਹਨਾਂ ਕੋਲੇ। ਔਰ ਇਹ ਜਿਹੜੀ ਕਾਰਪੋਰੇਟ ਆਮਦਨ ਟੈਕਸ ਦੀ ਦਰ 35 ਤੋਂ ਘਟਾ ਕੇ 23% ਕਰਨ ਦਾ ਵਿਰੋਧ ਵੀ ਕਰਨਾ ਬਣਦਾ ਹੈ ਤੇ ਟੈਕਸ 35 ਕਰਨ ਦੇ ਨਾਲ ਸਰਕਾਰ ਕੋਲੇ ਘੱਟੋ ਘੱਟ ਸਾਲਾਨਾ 1.5 ਲੱਖ ਕਰੋੜ ਰੁਪਏ ਦੇ ਬਰਾਬਰ ਹੋਰ ਆਮਦਨੀ ਆਉਣੀ ਸੀਗੀ, ਜਿਹੜੀ ਕਿ ਨਹੀਂ ਆ ਸਕਦੀ ਹੁਣ। ਕਦੇ ਗੂਗਲ ਤੇ ਜਾ ਕੇ ਕਦੇ ਇਹ ਦੇਖਿਓ ਕਿ ਜਿਹੜਾ NPA ਆ ਉਹ ਮੋਦੀ ਸਰਕਾਰ ਦਾ ਕਿੰਨਾ ਆ, ਔਰ ਇਹ ਕਹਿਣਗੇ ਕਿ ਅਸੀਂ ਘਟਾ ਲਿਆ ਵਾ, ਪਰ ਨਹੀਂ, ਅਸਲ ਦੇ ਵਿੱਚ ਉਹਦੇ 'ਚੋਂ ਵੇਵ ਆਫ ਕੀਤਾ ਹੋਇਆ। ਕਦੇ ਇਹ ਕੱਢ ਕੇ ਦੇਖਿਓ ਕਿ ਜਿਹੜੇ ਮੋਦੀ ਸਾਹਿਬ ਦੀ ਸਰਕਾਰ ਆਉਣ ਤੋਂ ਬਾਅਦ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦਾ ਕਿੰਨਾ ਕਰਜ਼ਾ ਜਿਹੜਾ ਵਾ ਮਾਫ ਕੀਤਾ ਗਿਆ। ਕਦੇ ਇਹ ਦੇਖਿਓ ਕਿ ਜਦੋਂ ਸਰਕਾਰ ਬਣੀ ਹੈ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ 45 ਸਾਲਾਂ ਦੀ ਬੇਰੁਜ਼ਗਾਰੀ ਦੇ ਰਿਕਾਰਡ ਟੁੱਟੇ ਆ, ਪਰ ਭਗਤ ਨਹੀਂ ਮੰਨਣਗੇ। ਚੀਨ ਲਗਾਤਾਰ ਚੜ੍ਹਿਆ ਆਉਂਦਾ ਹੈ ਪਰ ਇਹ ਸ਼ਾਂਤ ਰਹਿਣਗੇ, ਕਿਉਂਕਿ ਚੀਨ ਵਾਲੀਆਂ ਖਬਰਾਂ ਹੁਣ ਦੇਸ਼ ਦੇ ਵਿੱਚ ਨਾ ਫੈਲਣ, ਇਸ ਕਰਕੇ ਪੈਟਰੋਲ ਡੀਜ਼ਲ ਦੇ ਭਾਅ ਘਟਾਤੇ ਆ। ਇੱਕ ਸਵਾਲ ਕਦੇ ਤੁਹਾਡੇ ਮਨ ਦੇ ਵਿੱਚ ਕਦੇ ਨਹੀਂ ਆਇਆ ਕਿ ਜਦੋਂ ਪੈਟਰੋਲ ਡੀਜ਼ਲ ਦੇ ਭਾਅ ਕੌਮਾਂਤਰੀ ਮੰਡੀ ਦੇ ਵਿੱਚ ਘਟਦੇ ਆ ਉਦੋਂ ਸਾਡੇ ਘਟਾਏ ਜਾਂਦੇ ਕਿ ਨਹੀਂ ਘਟਾਏ ਜਾਂਦੇ? 6 ਲੱਖ ਕਰੋੜ ਰੁਪਈਆ ਮੋਦੀ ਸਾਹਿਬ ਦੀ ਸਰਕਾਰ ਨੇ ਲੋਕਾਂ ਨਾਲ ਆਹ ਠੱਗੀ ਮਾਰ ਕੇ ਇਕੱਠਾ ਕੀਤਾ ਆ। ਜਦੋਂ ਤੇਲ ਕੌਮਾਂਤਰੀ ਮੰਡੀ ਦੇ ਵਿੱਚ ਭਾਅ ਘਟੇ ਪਰ ਉਹਦਾ ਲਾਹਾ ਲੋਕਾਂ ਨੂੰ ਨਹੀਂ ਦਿੱਤਾ ਗਿਆ। ਪਰ ਲੋਕਾਂ ਦਾ ਕੀ ਹੈ? ਲੋਕਾਂ ਨੇ ਤਾਂ ਬਲਡੋਜ਼ਰ ਸੈਲੀਬ੍ਰੇਟ ਕਰਨਾ ਆ। ਉਹਨਾਂ ਲੋਕਾਂ ਬਾਰੇ ਸੋਚੋ ਜਿਹੜੇ ਲੋਕ ਵਿਚਾਰੇ ਸ਼ਾਮ ਨੂੰ 20, 35, 40 ਦੀ ਕੋਈ ਕਦੇ ਕੁਛ ਲੈ ਲਈ, ਕੋਈ ਕੁਛ ਲੈ ਲਿਆ ਤੇ ਵਿਚਾਰੇ ਮਸਾਂ ਢਿੱਡ ਭਰਦੇ ਆ। ਕਦੇ ਗਰੀਬੀ ਦੇ ਅੰਕੜੇ ਕੱਢ ਕੇ ਦੇਖਿਓ, ਕਦੇ ਭੁੱਖਮਰੀ ਦੇ ਅੰਕੜੇ ਕੱਢ ਕੇ ਦੇਖੋ, ਕਦੇ ਕੁਪੋਸ਼ਣ ਨਾਲ ਮਰਦੇ ਲੋਕਾਂ ਦੇ ਅੰਕੜੇ ਕੱਢ ਕੇ ਦੇਖੋ ਕਿ WhatsApp ਗਰੁੱਪ ਤੁਹਾਡੇ ਇਸੇ ਕਰਕੇ ਆ ਵੀ ਬਜ਼ੁਰਗ ਦੀ ਕੁੱਟਮਾਰ ਕਰੋ, ਉਹਦੀ ਵੀਡੀਓ ਚੜਾਓ ਤੇ ਉਦੋਂ ਬਾਅਦ ਵਾਹ-ਵਾਹ ਖੱਟੋ। ਤੁਹਾਨੂੰ ਤਾਂ ਇੰਨਾ ਵੀ ਨਹੀਂ ਪਤਾ ਵੀ ਉਸੇ ਗਰੁੱਪ ਦੇ ਵਿੱਚ ਜਿਹੜੇ ਜਿਹਨੂੰ ਕੁੱਟਿਆ ਵਾ ਉਹਦੇ ਘਰ ਦੇ ਮੈਂਬਰ ਵੀ ਹੋ ਸਕਦੇ ਆ। ਨਕਲ ਵੀ ਤਾਂ ਅਕਲ ਨਾਲ ਵੱਜਦੀ ਹੈ ਨਾ, ਕਿ ਦੂਜੇ ਲੋਕਾਂ ਦੀ ਨਕਲ ਮਾਰ ਲਈ। ਔਰ ਮੋਦੀ ਸਾਹਿਬ ਕੋਲੇ ਨਹੀਂ ਟਾਈਮ ਹੋਣਾ। ਜਿਹੜਾ ਬੰਦਾ ਸਿਰਫ ਇਹੀ ਕਾਊਂਟ ਕਰਦਾ ਵਾ ਕਿ ਸਾਡੇ MLA ਕਿੰਨੇ ਆ ਦੇਸ਼ ਦੇ ਵਿੱਚ, ਸਰਕਾਰ ਕਿੰਨੇ ਰਾਜਾਂ ਦੇ ਵਿੱਚ ਆ, ਔਰ MP ਕਿੰਨੇ ਸਾਡੇ ਕੋਲੇ, ਹਲੇ ਅਸੀਂ ਟਿਕਣਾ ਨਹੀਂ, ਪ੍ਰੈਸ ਕੋਲੇ ਅਸੀਂ ਆਉਣਾ ਨਹੀਂ, ਸਵਾਲ ਕੋਈ ਅਸੀਂ ਲੋਕਾਂ ਨੂੰ ਕਰਨ ਨਹੀਂ ਦੇਣਾ। ਸੋ ਇਹ ਚੱਠੇ ਨੇ। ਜੇ ਕਿਤੇ ਟਾਈਮ ਲੱਗਦਾ ਵਾ, ਗੂਗਲ ਫੁਰਸਤ ਹੁੰਦੀ ਹੈ ਤਾਂ ਗੂਗਲ ਬਾਬੇ ਕੋਲੇ ਜਾ ਕੇ ਤੁਸੀਂ ਕੱਢ ਸਕਦੇ ਆ। ਔਰ ਇਹ ਮਹਿੰਗਾਈ ਦੇ ਜਿਹੜੇ ਅੰਕੜੇ ਆ, ਇਹ ਗੱਲ ਕਹਿੰਦੇ ਆ ਰਿਪੋਰਟਾਂ ਕਿ ਅਮੀਰੀ ਗਰੀਬੀ ਦਾ ਜਿਹੜਾ ਪਾੜਾ ਵਾ ਉਹਦੇ ਵਿੱਚ ਭਾਰਤ ਪਹਿਲੇ ਨੰਬਰ ਤੇ ਆਉਣਾ ਵਾ। ਕਿੰਨਾ ਕੁ ਚਿਰ ਸਿਆਸੀ ਲੋਕਾਂ ਦੇ ਭਗਤ ਬਣ ਕੇ ਦੇਸ਼ ਦੀ ਨਿਲਾਮੀ ਹੁੰਦੀ ਦੇਖੋਗੇ? ਕਿੰਨਾ ਕੁ ਚਿਰ ਰੈਲੀਆਂ ਦੇ ਵਿੱਚ ਜਿੰਦਾਬਾਦ ਮੁਰਦਾਬਾਦ ਕਰੋਗੇ? ਆ ਪਿੱਛੇ ਜੇ ਇੱਕ ਵੀਡੀਓ ਦੇਖੀ ਸੀ, ਜਿਹੜੀ ਕੁੜੀ ਨੇ ਘਰੇ ਪੋਸਟਰ ਲੱਗਿਆ ਪਾੜਤਾ ਸੀਗਾ ਮੋਦੀ ਸਾਹਿਬ ਦਾ। ਮਨਾਂ ਤੋਂ ਲੈ ਕੇ ਲੋਕਾਂ ਦੇ, ਪਰ ਮਨ ਕੀ ਬਾਤ ਨਹੀਂ ਕਰਨੋਂ ਹਟੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।